ਇੰਡੋਸ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ। ਅੱਜ ਅਸੀਂ ਪਹੁੰਚੇ ਹੋਏ ਹਾਂ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਫਰੀਦਕੋਟ ਵਿਖੇ, ਜਿੱਥੇ ਕਿ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਇੱਕ ਗੁਰਮਤਿ ਉਦੁੱਤੀ ਸਮਾਗਮ ਚੱਲ ਰਿਹਾ ਹੈ, ਜਿਸ ਦੇ ਵਿੱਚ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 112 ਸ਼ਲੋਕ ਅਤੇ 4 ਸ਼ਬਦ ਵਿਰਾਜਮਾਨ ਨੇ। ਇਹਨਾਂ ਸ਼ਬਦਾਂ ਦੇ ਵਿੱਚ ਸਾਨੂੰ ਜਿਹੜਾ ਸੰਸਾਰ ਦੀ ਨਾਸ਼ਵਾਨਤਾ ਅਤੇ ਭਗਤੀ ਤਪੱਸਿਆ ਦੇ ਨਾਲ ਜੋੜਨ ਵਾਸਤੇ ਇਹ ਸ਼ਬਦ ਉਚਾਰੇ ਗਏ ਸਨ। ਇਹਨਾਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਜਿਹੜੀ ਹੁਣ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਿਹੜੀ ਪ੍ਰਧਾਨਤ ਕੀਤੀ ਜਾ ਰਹੀ ਹੈ। ਸੋ ਆਓ ਕਰਦੇ ਹਾਂ ਦਰਸ਼ਨ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ। ਸੋ ਹੁਣ ਤੁਸੀਂ ਦਰਸ਼ਨ ਕਰ ਚੁੱਕੇ ਹੋ ਟਿੱਲਾ ਬਾਬਾ ਸ਼ੇਖ ਫਰੀਦ ਜੀ ਦੇ। ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮੇਲੇ ਦੇ ਵੱਲ, ਜਿੱਥੇ ਕਿ ਵੱਖ-ਵੱਖ ਸੰਸਕ੍ਰਿਤੀਆਂ ਦੀ ਝਲਕ ਦੇਖਣ ਨੂੰ ਮਿਲੇਗੀ ਅਤੇ ਉਹਨਾਂ ਸੰਸਕ੍ਰਿਤੀਆਂ ਦਾ ਤੁਹਾਨੂੰ ਆਨੰਦ ਉਠਾਓਗੇ ਤੁਸੀਂ। ਆਓ ਤੁਹਾਨੂੰ ਲੈ ਚੱਲੀਏ ਮੇਲੇ ਵੱਲ। ਲਓ ਜੀ, ਅਸੀਂ ਪਹੁੰਚ ਚੁੱਕੇ ਹਾਂ ਮੇਲੇ ਦੇ ਵਿੱਚ ਅਤੇ ਤੁਸੀਂ ਮੇਰੇ ਆਸੇ-ਪਾਸੇ ਦੇਖ ਰਹੇ ਹੋਵੋਗੇ ਕਿ ਕਿਸ ਤਰ੍ਹਾਂ ਰੌਣਕਾਂ ਲੱਗੀਆਂ ਹੋਈਆਂ, ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸਟਾਲਾਂ ਉਹ ਸਜੀਆਂ ਹੋਈਆਂ। ਅਤੇ ਕਹਿੰਦੇ ਹੁੰਦੇ ਆ ਵੀ ਮੇਲਾ ਮੇਲੀਆਂ ਦਾ ਅਤੇ ਯਾਰਾਂ ਵੇਲੀਆਂ ਦਾ। ਇਸੇ ਤਰ੍ਹਾਂ ਹੀ ਕਹਿੰਦੇ ਮੇਲਾ ਦੇਖਣ ਦਾ ਆਨੰਦ ਯਾਰਾਂ ਦੋਸਤਾਂ ਦੇ ਨਾਲ ਹੀ ਆਉਂਦਾ। ਅਤੇ ਇੱਥੇ ਸਾਰੀਆਂ ਹੀ ਜਿਹੜੀਆਂ ਜੋੜੀਆਂ ਤਕਰੀਬਨ ਆਪਦੇ ਦੋਸਤਾਂ ਨਾਲ, ਮਿੱਤਰਾਂ ਨਾਲ ਇਹ ਮੇਲਾ ਦੇਖਣ ਪਹੁੰਚੇ ਹੋਏ ਨੇ। ਅਤੇ ਆਓ ਆਪਾਂ ਅੱਗੇ ਗੱਲ ਕਰਦੇ ਹਾਂ ਇਸ ਮੇਲੇ ਵਿੱਚ ਆਏ ਦੁਕਾਨਦਾਰਾਂ ਨਾਲ ਅਤੇ ਉਹਨਾਂ ਮੇਲੀਆਂ ਨਾਲ ਜਿਹੜਾ ਇਸ ਮੇਲੇ ਨੂੰ ਆਨੰਦ ਮਾਣਨ ਵਾਸਤੇ ਆਏ। ਆਓ ਗੱਲ ਕਰੀਏ। ਸਾਡੇ ਨਾਲ ਇੱਕ ਵੀਰ ਮੌਜੂਦ ਨੇ ਜਿਹੜੇ ਕਿ ਇਸ ਮੇਲੇ ਨੂੰ ਦੇਖਣ ਆਏ ਹੋਏ ਆਪਦੀ ਫੈਮਿਲੀ ਨਾਲ, ਪਰਿਵਾਰ ਨਾਲ। ਆਓ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਮੇਲਾ ਕਿਸ ਤਰ੍ਹਾਂ ਦਾ ਲੱਗਿਆ। ਹਾਂਜੀ, ਤੁਹਾਡਾ ਨਾਮ ਕੀ ਹੈ? ਰਣਜੀਤ। ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਸ ਮੇਲੇ ਦੇ ਵਿੱਚ ਅਤੇ ਕਿੰਨੇ ਸਮੇਂ ਤੋਂ ਇਸ ਮੇਲੇ ਦੇ ਵਿੱਚ ਤੁਸੀਂ ਆ ਰਹੇ? ਮੇਲਾ ਬਹੁਤ ਵਧੀਆ ਲੱਗ ਰਿਹਾ ਜੀ। ਕਾਫੀ ਸਮੇਂ ਤੋਂ ਅਸੀਂ ਜਦੋਂ ਦੇ ਇੱਥੇ ਫਰੀਦਕੋਟ 'ਚ ਰਹਿਣ ਲੱਗੇ ਹੋਏ ਹਾਂ, ਸਾਨੂੰ ਹੋ ਗਏ ਘੱਟੋ ਘੱਟ ਇੱਥੇ 20 ਸਾਲ ਹੋ ਗਏ ਆ ਅਤੇ ਅਸੀਂ ਇਸ ਮੇਲੇ 'ਚ ਉਦੋਂ ਤੋਂ ਹੀ ਆ ਰਹੇ ਹਾਂ। ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਮੇਲੇ ਦੇ ਵਿੱਚ ਆ ਰਹੇ ਹੋ, ਅਤੇ ਤੁਹਾਨੂੰ ਅੱਜ ਦੇ ਮੇਲੇ ਦੇ ਵਿੱਚ ਅਤੇ ਅੱਜ ਤੋਂ 10 ਸਾਲ ਪਹਿਲਾਂ, 20 ਸਾਲ ਪਹਿਲਾਂ ਦੇ ਮੇਲੇ ਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ? ਫਰਕ ਦੇਖੋ ਜੀ, ਮੇਲਾ ਆ ਹੌਲੀ ਹੌਲੀ ਜਿਵੇਂ ਵੱਧਦਾ ਜਾ ਰਿਹਾ ਹੈ, ਇਹਦੀ ਮਤਲਬ ਜਿਹੜੀ ਪਹੁੰਚ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਹੋ ਰਹੀ ਹੈ। ਵਿਰਾਸਤੀ ਮੇਲਾ ਹੈ ਅਤੇ ਬਹੁਤ ਵੱਡਾ ਹੈ, ਬਹੁਤ ਵੱਡੇ ਲੈਵਲ 'ਤੇ, ਜਿਵੇਂ ਇੰਟਰਨੈਸ਼ਨਲ ਲੈਵਲ ਤੋਂ ਅੱਜ ਜਿਵੇਂ ਕ੍ਰਾਫਟ ਮੇਲਾ ਚੱਲ ਰਿਹਾ ਇਸ ਵਕਤ। ਬਹੁਤ ਵਧੀਆ ਚੀਜ਼ਾਂ ਆਈਆਂ, ਬਹੁਤ ਕੁਆਲਿਟੀ ਵਧੀਆ ਇਹਨਾਂ ਦੀ, ਕਾਫੀ ਕੁਛ ਮਤਲਬ ਵਧੀਆ ਇੰਪਰੂਵਮੈਂਟ ਬਹੁਤ ਹੋਈ ਹੈ। ਜਿਸ ਤਰ੍ਹਾਂ ਕਿ ਇਹ ਵੱਖ-ਵੱਖ ਸਟੇਟਾਂ ਤੋਂ ਵਿੱਚੋਂ ਜਿਹੜਾ ਇਹ ਕ੍ਰਾਫਟ ਆਇਆ ਹੋਇਆ, ਸਾਰਾ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਾਂ ਦੇ ਸਮਾਨ, ਜਿਹੜੇ ਕੱਪੜੇ ਆਏ ਹੋਏ ਨੇ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਇੱਥੇ ਬਾਜ਼ਾਰ ਦੇ ਵਿੱਚ ਲੋਕਲ ਆਈਟਮਾਂ ਮਿਲਦੀਆਂ, ਉਹਨਾਂ ਨਾਲੋਂ ਕੀ ਡਿਫਰੈਂਸ, ਕੀ ਫਰਕ ਲੱਗ ਰਿਹਾ? ਫਰਕ ਇਹ ਹੈ ਮਤਲਬ ਮਾਰਕੀਟ 'ਚ ਚੀਜ਼ਾਂ ਮਿਲਣੀਆਂ ਥੋੜ੍ਹੀਆਂ ਮੁਸ਼ਕਿਲ ਹੈ। ਇਹ ਜਿਹੜੀਆਂ ਚੀਜ਼ਾਂ ਹੈ, ਇਹ ਹੈਂਡੀਕ੍ਰਾਫਟ ਹੈ, ਇਹ ਆਪਣੇ ਆਮ ਮਾਰਕੀਟ ਦੇ ਵਿੱਚ ਮਿਲਦਾ ਨਹੀਂ ਗਾ। ਇਹ ਚੀਜ਼ਾਂ ਜਿਵੇਂ ਮੇਲੇ ਦੇ ਵਿੱਚ ਆਈਆਂ ਹੈ, ਇਹ ਮਤਲਬ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕਿ ਇਹਨਾਂ ਚੀਜ਼ਾਂ ਨੂੰ ਲੈਣ ਵਾਸਤੇ ਵੀ, ਕਿ ਵੀ ਇਹ ਚੀਜ਼ਾਂ ਆਪਾਂ ਵਰਤੀਏ, ਯੂਜ਼ ਕਰੀਏ, ਕਿ ਵੀ ਕਿੰਨੀ ਵਧੀਆ ਹੰਡਦੀ ਹੈ। ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਉਤਸ਼ਾਹ ਲੋਕਾਂ ਦੇ ਵਿੱਚ ਇਹ ਮੇਲੇ ਨੂੰ ਰਿਗਾਰਡਿੰਗ, ਕਿਉਂਕਿ ਬਹੁਤ ਸਾਰਾ ਕ੍ਰਾਫਟ ਆ ਜਿਹੜਾ ਇਸ ਮੇਲੇ ਦੇ ਵਿੱਚ ਮੌਜੂਦ ਹੈ। ਹੱਥੀਂ ਵਰਕ ਜਿਹੜਾ ਕੀਤਾ ਹੋਇਆ, ਜਿਹੜੀ ਕਿ ਮਿਹਨਤਕਸ਼ ਲੋਕਾਂ ਦੀ ਜਿਹੜੀ ਆਈਟਮਾਂ ਹੱਥੀਂ ਬਣਾ ਕੇ ਇਸ ਮੇਲੇ ਦੇ ਵਿੱਚ ਪ੍ਰੈਜ਼ੈਂਟ ਕੀਤੀਆਂ। ਸੋ ਫਰੀਦਕੋਟ ਦੇ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਇਸ ਮੇਲੇ ਪ੍ਰਤੀ ਬਣਿਆ।
ਕਹਿੰਦੇ ਚੂੜੀਆਂ ਜਿਹੜੀਆਂ ਔਰਤ ਦਾ ਗਹਿਣਾ ਹੁੰਦੀਆਂ, ਸ਼ਿੰਗਾਰ ਹੁੰਦੀਆਂ, ਤੇ ਅੱਜ ਇਸ ਮੇਲੇ ਦੇ ਵਿੱਚ ਵੱਖ-ਵੱਖ ਰੰਗਾਂ ਦੀਆਂ ਚੂੜੀਆਂ ਜਿਹੜੀਆਂ ਸਾਡੇ ਸਾਹਮਣੇ ਪਈਆਂ, ਤੇ ਇਹਨਾਂ ਨੂੰ ਚੂੜੀਆਂ ਨੂੰ ਬਣਾਉਣ ਵਾਲੇ ਕਲਾਕਾਰ ਵੀ ਜਿਹੜੇ ਸਾਡੇ ਕੋਲ ਇੱਥੇ ਮੌਜੂਦ ਨੇ, ਜਿਹੜੇ ਕਿ ਸਪੈਸ਼ਲੀ ਤੌਰ ਤੇ ਜੈਪੁਰ ਤੋਂ ਇਸ ਮੇਲੇ ਲਈ ਖਾਸ ਤੌਰ ਤੇ ਆਏ। ਤੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਤੁਸੀਂ ਕਿੱਥੋਂ ਆਏ ਹੋ? जयपुर राजस्थान से आया सर। हाँ जी। ਤੋ ਆ ਜੋ ਚੂੜੀਆਂ ਜਿਹੜੀਆਂ ਹੈ ਤੁਸੀਂ ਇਹ ਆਪ ਬਣਾਉਂਦੇ ਹੋ, ਕਿਸ ਤਰ੍ਹਾਂ ਕੀ ਇਹਨਾਂ ਦਾ ਹੈਗਾ? सर ये लाख की चूड़ी हैं, पूरी हैंडमेड होती हैं और ये हम लोग खुद बनाते हैं। जयपुर में मैं 7वीं पीढ़ी का आदमी हूँ जो इस काम को करता आ रहा हूँ। मतलब मेरा फैमिली बिजनेस, फैमिली वर्क यही है। ਅੱਛਾ, ਤੁਸੀਂ ਫੈਮਿਲੀ ਤੋਂ ਕੰਮ ਕਰਦੇ ਪਏ ਹੋ। ਹਾਂਜੀ, ਇਹਨਾਂ ਚੂੜੀਆਂ ਨੂੰ ਬਣਾਉਣ ਦੇ ਵਿੱਚ ਤੁਹਾਡੀ ਕਿੰਨੀ ਕੁ ਮਿਹਨਤ ਲੱਗਦੀ ਹੈ? सर इसमें मेहनत तो बहुत लगती है। एक चूड़ी बनाने में लगभग 15 मिनट लगते हैं। ਕੀ ਤੁਹਾਨੂੰ ਲੱਗਦਾ ਵੀ ਤੁਹਾਡੀ ਮਿਹਨਤ ਦਾ ਮੁੱਲ ਹੈ ਜਿਹੜਾ ਉਹ ਸੁਹਾਣੀਆਂ ਵੱਲੋਂ ਪੂਰਾ ਤੁਹਾਨੂੰ ਮੁੱਲ ਦਿੱਤਾ ਜਾਂਦਾ ਹੈ? नहीं सर, ऐसा तो कभी हो जाता है, बट ज़्यादातर तो ऐसे होता है कि वो मेहनत का जो मिल नहीं पाता पूरा। ਇਸ ਮੇਲੇ ਬਾਰੇ ਤੁਹਾਨੂੰ ਜਾਣਕਾਰੀ ਕਿੱਥੋਂ ਮਿਲੀ ਕਿ ਫਰੀਦਕੋਟ ਦੇ ਵਿੱਚ ਬਾਬਾ ਫਰੀਦ, ਸ਼ੇਖ ਫਰੀਦ ਜੀ ਦੀ ਜਿਹੜੀ ਧਰਤੀ ਹੈ ਉੱਥੇ ਮੇਲਾ ਲੱਗ ਰਿਹਾ, ਇਹਦੇ ਬਾਰੇ ਜਾਣਕਾਰੀ ਤੁਹਾਨੂੰ ਕਿਵੇਂ ਮਿਲੀ? सर एक्चुअली हम लोग रजिस्टर्ड आर्टिस्ट हैं। गवर्नमेंट, सेंट्रल गवर्नमेंट ऑफ इंडिया से कार्ड बना होता है हम लोगों का, तो यहाँ की गवर्नमेंट ने हमें इनवाइट किया है इस चीज़ के लिए। ਹਾਂਜੀ, ਤੁਹਾਨੂੰ ਇਹ ਚੂੜੀਆਂ ਕਿਸ ਤਰ੍ਹਾਂ ਦੀਆਂ ਲੱਗੀਆਂ? बहुत अच्छी हैं और ठीक है, ट्रेडिशनल है तो अच्छा लग रहा है। ਕੀ ਬਾਜ਼ਾਰ ਦੇ ਵਿੱਚ ਜੋ ਮਟੀਰੀਅਲ ਅਵੇਲੇਬਲ ਹੈ ਤੇ ਇਹਨਾਂ ਦੇ ਵਿੱਚ ਕੀ ਡਿਫਰੈਂਸ ਮਹਿਸੂਸ ਹੋ ਰਿਹਾ ਤੁਹਾਨੂੰ? हाँ जी, डिफरेंस तो दिख ਰਿਹਾ ਕਿ ਮਤਲਬ ਜਿੱਦਾਂ ਇਹਨਾਂ ਨੇ ਕਿਹਾ ਕਿ ਜੈਪੁਰ ਤੋਂ ਆਏ ਆ ਇਹ, ਸੋ ਜੋ ਉੱਥੋਂ ਦਾ ਟ੍ਰੈਡੀਸ਼ਨ ਹੈ, ਜੋ ਉਹਨਾਂ ਦੀ ਬੈਂਗਲਸ ਹੈ, ਰਾਜਸਥਾਨ ਦੀ ਫੇਮਸ ਬੈਂਗਲਸ ਦਾ ਹੈ, ਉਹ ਦਿਖ ਰਿਹਾ ਇਹਦੇ ਵਿੱਚ ਕਿ ਹਾਂ ਮਤਲਬ ਠੀਕ ਹੈ, ਸਹੀ ਹੈ। ਟ੍ਰੈਡੀਸ਼ਨਲ ਵੇ ਨਾਲ ਦੇਖੀਏ ਤਾਂ ਬੈਂਗਲਸ ਬਹੁਤ ਅੱਛੀ ਹੈ। ਠੀਕ ਹੈ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਇਸ ਮੇਲੇ ਦੇ ਵਿੱਚ ਆ ਕੇ? ਜਿਹੜਾ ਹੈਂਡੀਕ੍ਰਾਫਟ ਜਿਹੜਾ ਤੁਸੀਂ ਖਰੀਦ ਰਹੇ ਹੋ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਝੁਮਕੇ ਨੇ, ਇਹ ਕਿਸ ਤਰ੍ਹਾਂ ਦੇ ਲੱਗ ਰਹੇ? ਬਹੁਤ ਵਧੀਆ ਹੈ ਜੀ। ਵੈਸੇ ਤਾਂ ਪਹਿਲਾਂ ਵੀ ਇੱਥੇ ਆਈਦਾ ਹੈ, ਪਰ ਇਸ ਵਾਰੀ ਥੋੜਾ ਜਿਹਾ ਡਿਫਰੈਂਟ ਮਿਲਿਆ ਦੇਖਣ ਨੂੰ। ਅਲੱਗ-ਅਲੱਗ ਸਟੇਟਸ ਤੋਂ ਆਏ ਹੋਏ ਹੈ, ਇੱਥੇ ਬਹੁਤ ਨਵੀਆਂ ਚੀਜ਼ਾਂ ਵੀ ਲੈ ਕੇ ਆਏ ਹੈ। ਅੱਛਾ ਮਟੀਰੀਅਲ ਹੈ ਔਰ ਕਿੰਨੇ ਸਮੇਂ ਤੋਂ ਤੁਸੀਂ ਇਸ ਮੇਲੇ ਦੇ ਵਿੱਚ ਆ ਰਹੇ ਹੋ? ਅਸੀਂ ਤਕਰੀਬਨ ਆਈਦਾ ਹੈ, ਹਰ ਸਾਲ ਹੀ ਆਈਦਾ, ਵਿਜ਼ਿਟ ਕਰਦੇ ਹਾਂ। ਵਧੀਆ ਲੱਗਦਾ ਹੈ, ਪਰ ਇਸ ਵਾਰੀ ਕੁਝ ਡਿਫਰੈਂਟ ਹੈ। ਇੱਥੇ ਯੰਗ ਜਨਰੇਸ਼ਨ ਸਾਡੇ ਕੋਲ ਮੌਜੂਦ ਨੇ, ਇਹਨਾਂ ਯੰਗਸਟਰ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਜਿਹੜੀਆਂ ਇੱਥੇ ਇਸ ਮੇਲੇ ਦੇ ਵਿੱਚ ਕੀ ਪਸੰਦ ਆ ਰਿਹਾ, ਕਿਉਂਕਿ ਯੰਗਸਟਰ ਜਿਹੜੇ ਆਪਣੇ ਦੋਸਤਾਂ ਮਿੱਤਰਾਂ ਨਾਲ ਮੇਲਾ ਦੇਖਣ ਆਉਂਦੇ ਆ। ਆਓ ਇਹਨਾਂ ਨਾਲ ਗੱਲ ਕਰਾਂ। ਤੁਹਾਨੂੰ ਕੀ ਵਧੀਆ ਲੱਗਿਆ ਜੀ? ਸਰ ਸਾਰਿਆਂ ਨੂੰ ਪਹਿਲਾਂ ਵਧੀਆ ਤਾਂ ਸਿਸਟਮ ਆ ਜੀ, ਕਿਸੇ ਵੀ ਧੀ ਜਾਂ ਭੈਣ ਲਈ ਸਭ ਤੋਂ ਵਧੀਆ ਨਵੀਂ ਜਗ੍ਹਾ ਤੇ ਆ, ਖੁੱਲੀ ਜਗ੍ਹਾ ਤੇ ਆ, ਤੇ ਸਿਕਿਉਰਿਟੀ ਸਿਸਟਮ ਬਹੁਤ ਵਧੀਆ। ਡੀਸੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ, ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਹਰੇਕ ਪਰਿਵਾਰ ਨੂੰ ਆਉਣਾ ਤੇ ਪ੍ਰੋਗਰਾਮ ਦੇਖਣਾ ਜਿੰਨਾ ਸੁਖਾਲਾ ਹੋਊਗਾ ਉਨਾ ਹੀ ਵਧੀਆ। ਪਿਛਲੀ ਵਾਰੀ ਅਸੀਂ ਵੇਖਦੇ ਸੀ ਇਕੱਠ ਜ਼ਿਆਦਾ ਹੋਣ ਕਰਕੇ ਲੜਕੀਆਂ ਨੂੰ ਬਹੁਤ ਸਮੱਸਿਆ ਆਉਂਦੀ ਸੀ, ਕਿਉਂਕਿ ਹਰੇਕ ਪਰਿਵਾਰ ਵਾਲਾ ਇੱਥੇ ਆਉਂਦਾ। ਸਭ ਤੋਂ ਵੱਡੀ ਗੱਲ ਇਹ ਆ ਵੀ ਜਗ੍ਹਾ ਬਹੁਤ ਖੁੱਲੀ ਆ, ਠੀਕ ਹੈ, ਔਰ ਹਰੇਕ ਬੰਦਾ ਖੁਸ਼ ਆ। ਤੁਸੀਂ ਦੇਖੋ ਕਿੰਨੇ ਰਿਲੈਕਸ ਆ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਧਾਰਮਿਕ ਮੇਲਾ ਉਹਨੂੰ ਧਾਰਮਿਕ ਤਰੀਕੇ ਨਾਲ ਮਨਾਇਆ ਜਾਵੇ ਤੇ ਇਹੀ ਸਭ ਤੋਂ ਮੱਚ। ਦੇਖੋ ਜੀ, ਜਿਸ ਤਰ੍ਹਾਂ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਐਂਟੀਕ ਚੀਜ਼ਾਂ ਦੀ ਜਿਹੜੀਆਂ ਇੱਥੇ ਸਟਾਲਸ ਸਜੀਆਂ ਹੋਈਆਂ, ਜਿਹੜਾ ਮਟੀਰੀਅਲ ਆਪਾਂ ਦੂਜੇ ਸਟੇਟਾਂ ਤੋਂ ਜਾ ਕੇ ਖਰੀਦਣਾ ਸੀ, ਉਹ ਤੁਹਾਡੇ ਸ਼ਹਿਰ ਦੇ ਵਿੱਚ ਫਰੀਦਕੋਟ ਦੇ ਵਿੱਚ ਤੁਹਾਨੂੰ ਉਹ ਸਮਾਨ ਮਿਲ ਰਿਹਾ। ਤਾਂ ਇਹਦੇ ਬਾਰੇ ਤੁਸੀਂ ਪ੍ਰਬੰਧਕਾਂ ਨੂੰ ਜਾਂ ਹੋਰ ਅਗਾਊਂ ਕੋਈ ਇੰਪਰੂਵਮੈਂਟ ਵਾਸਤੇ ਕੀ ਕਹਿਣਾ ਚਾਹੋ? ਬਹੁਤ ਖੁਸ਼ੀ ਦੀ ਗੱਲ ਆ ਜੀ, ਇਹ ਸੋਚ ਤੋਂ ਪਰੇ ਗੱਲ ਆ ਜਿਹੜੀ ਹੋਈ ਆ ਹੁਣ, ਕਿਉਂਕਿ ਕਦੇ ਵੀ ਨਹੀਂ ਸੋਚਿਆ ਵੀ ਇੰਨੇ ਰਾਜਾਂ ਤੋਂ, ਇੰਨੇ ਮਤਲਬ ਜਗ੍ਹਾ ਤੋਂ, ਆਲ ਇੰਡੀਆ 'ਚੋਂ ਹਰੇਕ ਜਗ੍ਹਾ ਸਾਨੂੰ ਵੇਖਣ ਨੂੰ ਵੱਖਰੇ ਖਾਣੇ ਮਿਲਣਗੇ, ਤੇ ਇਸ ਵੇਲੇ ਤਾਂ ਬਹੁਤ ਖੁਸ਼ੀ ਦੀ ਗੱਲ ਆ। ਇਹ ਡੀਸੀ ਸਾਹਿਬ ਦਾ ਵੀ ਧੰਨਵਾਦ ਆ, ਜਿਹੜਾ ਪ੍ਰਸ਼ਾਸਨ ਆ ਉਹਨਾਂ ਦਾ ਵੀ ਧੰਨਵਾਦ ਆ। ਹੋ ਸਕਦਾ ਇਸ ਤੋਂ ਵੱਧ ਇੰਪਰੂਵਮੈਂਟ ਹੋ ਜਾਏ ਜੀ, ਠੀਕ ਹੈ। ਆਉਣ ਵਾਲੀ ਤਾਂ ਉਮੀਦ ਸਾਨੂੰ ਇਹੀ ਆ ਵੀ ਹਰੇਕ ਵਾਰੀ ਕੁਛ ਨਵਾਂ ਦੇਖਣ ਨੂੰ ਮਿਲੂਗਾ। ਦੇਖੋ ਜੀ, ਮੇਲੇ ਦੇ ਪ੍ਰਬੰਧਕਾਂ ਦਾ ਵੱਖ-ਵੱਖ ਤਰ੍ਹਾਂ ਨਾਲ ਧੰਨਵਾਦ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਭਾਈ ਸਾਹਿਬ ਖੜੇ ਨੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜੀ ਇਸ ਮੇਲੇ ਨੂੰ? ਇਹ ਮੇਲਾ ਦੇਖਣ ਦੇ ਵਿੱਚ ਬਹੁਤ ਵਧੀਆ, ਕਿਉਂਕਿ ਇੱਥੇ ਕੋਈ ਭੀੜ ਭੜੱਕਾ ਜ਼ਿਆਦਾ ਨਹੀਂ ਹੈਗਾ ਤੇ ਬਹੁਤ ਵਧੀਆ ਸਿਸਟਮ ਆ ਸਾਰਾ। ਹਰ ਕੰਮ ਇੱਕ ਸਿਸਟਮ ਦੇ ਵਿੱਚ ਹੋ ਰਿਹਾ, ਲੋਕ ਆ ਰਹੇ ਆ, ਜਾ ਰਹੇ ਆ, ਕਿਸੇ ਤਰ੍ਹਾਂ ਦਾ ਕੋਈ ਧੱਕਾ ਮੁੱਕਾ ਨਹੀਂ, ਸਭ ਕੁਝ ਬਹੁਤ ਵਧੀਆ ਹੋ ਰਿਹਾ। ਇਹ ਵੱਖ-ਵੱਖ ਤਰ੍ਹਾਂ ਦਾ ਇੱਥੇ ਜਿਹੜਾ ਸਮਾਨ ਅਵੇਲੇਬਲ ਹੈ। ਤੁਹਾਨੂੰ ਜਿਹੜੀ ਸਟਾਲ ਹੈ ਇੱਥੇ, ਕਿਉਂਕਿ ਹਰ ਇੱਕ ਸਟਾਲ ਇੱਕ ਦੂਜੇ ਤੋਂ ਵੱਧ ਕੇ ਹੈਗੀ ਹੈ, ਤੁਹਾਨੂੰ ਕਿਹੜੀ ਸਟਾਲ ਹੈ ਜਿਹੜੀ ਤੁਹਾਨੂੰ ਖਿੱਚ ਦਾ ਕੇਂਦਰ ਬਣੀ ਹੋਈ ਹੈ? ਦੇਖੋ ਜੀ, ਇੱਥੇ ਸਾਰੀਆਂ ਸਟਾਲਾਂ ਹੀ ਖਿੱਚ ਦਾ ਕੇਂਦਰ ਆ, ਕਿਉਂਕਿ ਜਿਹੜੇ ਬੰਦੇ ਨੂੰ ਜਿਸ ਚੀਜ਼ ਦੀ ਲੋੜ ਆ ਉਸ ਅਨੁਸਾਰ ਕੋਈ ਵੀ ਚੀਜ਼ ਖਰੀਦ ਰਿਹਾ, ਪਰਚੇਜ਼ ਕਰ ਰਿਹਾ। ਕੋਈ ਖਾਣ ਵਾਲੀ ਚੀਜ਼ ਆ ਉਹ ਖਾ ਰਿਹਾ, ਹਰ ਇੱਕ ਚੀਜ਼ ਇੰਜੋਏ ਕਰ ਰਿਹਾ। ਕੋਈ ਬੰਦਾ ਕੋਈ ਚੀਜ਼ ਦੀ ਲੋੜ ਆ ਤਾਂ ਉਹਦੇ ਮੁਤਾਬਕ ਉਹ ਲੈ ਰਿਹਾ। ਠੀਕ ਹੈ ਜੀ, ਸਾਰੀਆਂ ਹੀ ਸਟਾਲਾਂ ਜਿਹੜੀਆਂ ਖਿੱਚ ਦੇ ਕੇਂਦਰ ਬਣੀਆਂ ਹੋਈਆਂ ਨੇ। ਇੱਥੇ ਕੁਝ ਨੌਜਵਾਨ ਲੜਕੀਆਂ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਕਿਉਂਕਿ ਗਹਿਣੇ ਕਾਫੀ ਖਰੀਦੇ ਜਾ ਰਹੇ ਇੱਥੇ। ਉਹਨਾਂ ਨੂੰ ਪੁੱਛਦੇ ਹਾਂ ਵੀ ਉਹਨਾਂ ਨੂੰ ਕਿਸ ਤਰ੍ਹਾਂ ਦੇ ਗਹਿਣੇ ਪਸੰਦ ਆ ਰਹੇ। ਹਾਂਜੀ, ਤੁਹਾਡਾ ਨਾਮ ਦੱਸੋ ਜੀ ਪਹਿਲਾਂ। ਮੇਰਾ ਨਾਮ ਨਿਸ਼ਚਿੰਤ ਹੈ ਜੀ। ਤੁਹਾਨੂੰ ਇੱਥੇ ਕੀ ਵਧੀਆ ਲੱਗ ਰਿਹਾ ਇਸ ਵਿੱਚ? ਮੈਨੂੰ ਸਾਰਾ ਕੁਝ ਵਧੀਆ ਲੱਗ ਰਿਹਾ ਜੀ, ਕਿਉਂਕਿ ਪਹਿਲਾਂ ਸਾਡੇ ਕੋਲ ਫਰੀਦਕੋਟ 'ਚ ਇੱਥੇ ਕੁਝ ਨਹੀਂ ਸੀ ਹੁੰਦਾ ਇੰਨਾ ਖਾਸ ਦੇਖਣ ਲਈ, ਪਰ ਹੁਣ ਇੱਥੇ ਹਰ ਸਟੇਟ ਦੀ ਚੀਜ਼ ਅਵੇਲੇਬਲ ਆ, ਅਸੀਂ ਕੁਝ ਵੀ ਲੈ ਸਕਦੇ ਹਾਂ।
ਮੈਂ ਡੀਸੀ ਸਰ ਦਾ ਧੰਨਵਾਦ ਕਰਨਾ ਚਾਹੁੰਦੀ ਕਿ ਉਹਨਾਂ ਨੇ ਇੰਨਾ ਸੋਹਣਾ ਮੇਲਾ ਕਰਵਾਇਆ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਮੁਸਕਾਨ ਹੈ। ਤੁਹਾਨੂੰ ਇਹਨਾਂ ਸਾਰਿਆਂ ਸਟਾਲਾਂ ਦੇ ਵਿੱਚੋਂ ਜੇ ਆਪਾਂ ਲੇਡੀਜ਼ ਦੀ ਪਸੰਦ ਕੀ ਤੁਹਾਡੀ ਸਭ ਤੋਂ ਪਸੰਦੀਦੀ ਸਟਾਲ ਕਿਹੜੀ ਹੈ? ਸਰ ਐਕਚੁਅਲੀ ਮੈਂ ਬਠਿੰਡੇ ਤੋਂ ਆਈ ਹਾਂ ਸਪੈਸ਼ਲ ਐਗਜ਼ਾਮ ਛੱਡ ਕੇ ਮੇਲਾ ਇੰਜੋਏ ਕਰਨ ਵਾਸਤੇ, ਤੇ ਮੈਂ ਕਹਿਣਾ ਚਾਹੂੰਗੀ ਕਿ ਸਭ ਤੋਂ ਜ਼ਿਆਦਾ ਜਵੈਲਰੀ ਹੀ ਸਭ ਤੋਂ ਬੈਸਟ ਹੈ। ਇੱਥੋਂ ਬਹੁਤ ਤਰ੍ਹਾਂ ਦੀ ਜਵੈਲਰੀ ਹੈ, ਜਿਵੇਂ ਕਿ ਵੇਖਣ ਨੂੰ ਮਿਲ ਰਿਹਾ ਆਪਾਂ ਨੂੰ, ਬਹੁਤ ਨਾਈਸ ਹੈ। ਐਗਜ਼ੈਕਟਲੀ ਬਹੁਤ ਹੀ ਜ਼ਿਆਦਾ ਵਧੀਆ ਹੈ। ਦੇਖੋ ਜੀ, ਐਗਜ਼ਾਮ ਵੀ ਜ਼ਰੂਰੀ ਹੈ, ਪੜ੍ਹਾਈ ਜਿਹੜੀ ਫਸਟ ਕੰਸੈਂਟਰੇਸ਼ਨ ਤੁਹਾਡੀ ਉਹ 'ਤੇ ਹੋਣੀ ਚਾਹੀਦੀ ਹੈ, ਬਟ ਕੋਈ ਗੱਲ ਨਹੀਂ, ਚਲੋ ਆਨੰਦ ਵੀ ਮਾਣਨਾ ਚਾਹੀਦਾ, ਮੇਲੇ ਵੀ ਦੇਖਣੇ ਚਾਹੀਦੇ ਆ। ਤੇ ਇਸ ਤੋਂ ਬਾਅਦ ਜਿਹੜੀ ਅਗਲੀ ਮੈਂ ਗੱਲ ਕਰਾਂ, ਇਹਨਾਂ ਝੂਲਿਆਂ ਦੇ ਵਿੱਚੋਂ ਜਾਂ ਤੁਸੀਂ ਅਜੇ ਯੰਗਸਟਰ ਹੋ ਜਾਂ ਹੋਰ ਕਿਹੜੀ ਚੀਜ਼ ਤੁਹਾਨੂੰ ਜਿਹੜੀ ਸਭ ਤੋਂ ਜ਼ਿਆਦਾ ਇੱਥੇ ਅਟਰੈਕਟ ਕੀਤਾ? ਸਰ ਸਭ ਤੋਂ ਬੈਸਟ ਚੀਜ਼ ਇਹ ਹੈ ਕਿ ਇੱਥੋਂ ਦਾ ਡਿਫਰੈਂਟ ਕਲਚਰ, ਸਟੇਟ ਦਾ ਡਿਫਰੈਂਟ ਕਲਚਰ ਵੇਖਣ ਨੂੰ ਮਿਲਿਆ। ਇੱਥੇ ਸਾਰੇ ਤਰ੍ਹਾਂ ਦੀ ਡਿਸ਼ਿਜ਼ ਨੇ। ਬਾਕੀ ਹਜੇ ਅਸੀਂ ਵਿਜ਼ਿਟ ਕਰਨਾ ਹੈਗਾ, ਐਕਚੁਅਲੀ ਅਸੀਂ ਥੋੜ੍ਹਾ ਜਿਹਾ ਵਿਜ਼ਿਟ ਕੀਤਾ ਇੱਥੇ ਮੇਲਾ। ਹਾਂਜੀ, ਇਹਨਾਂ ਨੇ ਹਜੇ ਮੇਲਾ ਪੂਰੀ ਤਰ੍ਹਾਂ ਦੇਖਿਆ ਨਹੀਂ ਹੈਗਾ ਜੀ। ਦੇਖੋ ਮਤਲਬ ਇੰਨਾ ਵਿਸ਼ਾਲ ਦਾਇਰੇ ਦੇ ਵਿੱਚ ਜਿਹੜਾ ਇਹ ਮੇਲਾ ਫੈਲਿਆ ਹੋਇਆ, ਜਿਸ ਕਾਰਨ ਜਿਹੜੀਆਂ ਸਟਾਲਾਂ ਪੂਰੀਆਂ ਬੰਦਾ ਘੁੰਮ ਕੇ ਇੱਕ ਟਾਈਮ ਦੇ ਵਿੱਚ ਦੇਖ ਵੀ ਨਹੀਂ ਸਕਦਾ। ਸੋ ਅੱਗੇ ਜਿਸ ਤਰ੍ਹਾਂ ਸਾਨੂੰ ਜਿਹੜੇ ਇਸ ਮੇਲੇ ਮਿਲਦੇ ਰਹਿਣਗੇ, ਉਹਨਾਂ ਨਾਲ ਅੱਗੇ ਜਿਹੜਾ ਗੱਲਬਾਤ ਦਾ ਸਿਲਸਿਲਾ ਉਹ ਅੱਗੇ ਜਾਰੀ ਰਹੇਗਾ। ਸਾਡੇ ਨਾਲ ਇੱਕ ਫੈਮਿਲੀ ਮੌਜੂਦ ਹੈ, ਆਪਣੇ ਬੱਚਿਆਂ ਨਾਲ ਇੱਥੇ ਪਹੁੰਚੇ ਹੋਏ ਨੇ। ਹਾਂਜੀ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਮੇਲੇ ਵਿੱਚ? ਦੇਖੋ, ਇਸ ਵਾਰੀ ਪਹਿਲਾਂ ਅਸੀਂ ਕਾਫੀ ਸਾਲਾਂ ਤੋਂ ਅਟੈਂਡ ਕਰਦੇ ਹਾਂ ਉਹਨਾਂ ਮੇਲਾ ਇੰਜੋਏ ਕਰਦੇ ਹਾਂ ਇੱਥੇ, ਪਰ ਇਸ ਵਾਰੀ ਜਿਹੜੇ ਡੀ ਸਾਹਿਬ ਦੇ ਪ੍ਰੋਪਰ ਜਿਹੜਾ ਇੰਟਰਸਟ ਕਰਕੇ ਨਾ ਬਹੁਤ ਵਧੀਆ ਮੇਲਾ ਆਰਗੇਨਾਈਜ਼ ਕੀਤਾ ਹੈ। ਇੱਕ ਖੁੱਲ੍ਹੀ ਜਗ੍ਹਾ, ਪ੍ਰੋਪਰ ਸਪੇਸ, ਕਿਤੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ, ਬਹੁਤ ਹੀ ਈਜ਼ੀ ਤੇ ਬੜਾ ਵਧੀਆ। ਇਸ ਵਾਰੀ ਜਿਹੜਾ ਕਰਾਫਟ ਮੇਲਾ ਜਿਹੜਾ ਇਹਨਾਂ ਨੇ ਲਾਈਆਂ ਸ਼ਾਪਸ ਬੜੀਆਂ, ਮਤਲਬ ਦੂਸਰੀਆਂ ਸਟੇਟਸ ਦਾ ਜਿਹੜਾ ਸਮਾਨ ਇੱਥੇ ਆਇਆ ਹੈ ਨਾ, ਉਹ ਲੋਕਾਂ ਨੂੰ ਜਿਹੜਾ ਪਤਾ ਲੱਗਦਾ ਇਸ ਚੀਜ਼ ਬਾਰੇ। ਫਿਰ ਫੂਡ ਕੋਰਟ ਜਿਹੜਾ ਲਾਇਆ ਇਹਨਾਂ ਨੇ, ਕਾਫੀ ਅੱਛੇ ਢੰਗ ਨਾਲ ਜਿਹੜਾ ਸੈਲੀਬ੍ਰੇਟ ਕੀਤਾ ਹੈ। ਬੱਚਿਆਂ ਬਾਰੇ ਤੁਸੀਂ ਜੋ ਕਿਸੇ ਕਾਫੀ ਸਾਰੇ ਝੂਲੇ ਆ ਜਿਹੜੇ ਅਸੀਂ ਆਸੇ-ਪਾਸੇ ਆਪਦੇ ਦੇਖ ਸਕਦੇ, ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਦਿਖਾ ਦੇਣ ਕਿ ਜਿਹੜੇ ਆਸੇ-ਪਾਸੇ ਸਾਡੇ ਝੂਲੇ ਲੱਗੇ ਹੋਏ ਨੇ, ਇਹ ਬੱਚਿਆਂ ਵਿੱਚ ਕਿੰਨਾ ਕੁ ਉਤਸ਼ਾਹ ਹੈ ਜੀ ਇਸ ਬੱਚੀ? ਦੇਖੋ, ਮੇਲਾ ਸਿਆਣੇ ਬੰਦੇ ਦਾ ਮੇਲਾ ਘੱਟ ਹੁੰਦਾ, ਬੱਚਿਆਂ ਦਾ ਮੇਲਾ ਜ਼ਿਆਦਾ ਹੁੰਦਾ, ਕਿਉਂਕਿ ਬੱਚੇ ਹੀ ਮਾਂ ਪਿਓ ਨੂੰ ਨਾਲ ਖਿੱਚ ਕੇ ਲਿਆਉਂਦੇ ਆ। ਅਤੇ ਬੱਚਿਆਂ ਲਈ ਇਸ ਵਾਰੀ ਇੰਨੇ ਕੁ ਜ਼ਿਆਦਾ ਹੈਗੇ। ਇੱਕ ਤਾਂ ਸਪੇਸ ਬਹੁਤ ਓਪਨ ਹੈ, ਬੜੀਆਂ ਜ਼ਿਆਦਾ ਜਿਹੜੀਆਂ ਇੱਥੇ ਇਵੈਂਟਸ ਲਾਈਆਂ ਗਈਆਂ ਗੇਮਸ ਬੱਚਿਆਂ ਲਈ। ਸਭ ਤੋਂ ਸਪੈਸ਼ਲ ਜਿਹੜੀ ਹੈ ਕੈਮਲ ਰਾਈਡਿੰਗ ਹੈ ਇਸ ਵਾਰੀ, ਜਿਹੜੀ ਊਠ ਦੀ ਸਵਾਰੀ ਹੈ, ਇਹਦੇ ਨਾਲ ਬੱਚਿਆਂ ਨੂੰ ਬੜਾ ਅਟਰੈਕਟ ਹੈ। ਹੁਣ ਵੀ ਅਸੀਂ ਦੇਖ ਰਹੇ ਹਾਂ ਬੱਚੇ ਵਾਰੀ ਸਾਨੂੰ ਆਹ ਵੀ ਦਵਾ ਦਿਓ, ਆਹ ਵੀ ਦਵਾ। ਮਤਲਬ ਬਹੁਤ ਅੱਛਾ ਮਹਿਸੂਸ ਹੋ ਰਿਹਾ ਸਾਰਾ ਬੱਚਿਆਂ। ਬੱਚਿਆਂ ਨਾਲ ਵੀ ਇੱਥੇ ਆਪਾਂ ਗੱਲ ਕਰਦੇ ਹਾਂ। ਬੱਚੇ ਨੂੰ, ਹਾਂ ਬੇਟਾ, ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਮੇਲੇ 'ਚ ਆ ਕੇ? ਅਸੀਂ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਮੇਲੇ 'ਚ ਆ ਕੇ। ਸਭ ਤੋਂ ਵਧੀਆ ਕਿਹੜਾ ਝੂਲਾ ਵਧੀਆ ਲੱਗਿਆ ਤੁਹਾਨੂੰ? ਸਾਰੇ ਝੂਲੇ ਹੀ ਵਧੀਆ ਹੈ। ਹਾਂਜੀ ਬੇਟਾ, ਕਿਹੜਾ ਝੂਲਾ ਵਧੀਆ ਲੱਗਿਆ ਤੁਹਾਨੂੰ? ਇਹ ਵਾਲਾ। ਹਾਂਜੀ, ਹੋਰ ਵੀ ਕਾਫੀ ਬੱਚੇ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ। ਹਾਂ ਬੇਟਾ, ਕੀ ਵਧੀਆ ਲੱਗ ਰਿਹਾ ਤੁਹਾਨੂੰ ਇੱਥੇ? ਮੈਨੂੰ ਤਾਂ ਇੱਥੇ ਦੇ ਸਾਰਿਆਂ ਨਾਲੋਂ ਪਹਿਲਾਂ ਰੌਣਕ ਮੇਲਾ ਬਹੁਤ ਵਧੀਆ ਲੱਗ ਰਿਹਾ ਵੀ ਝੂਲਿਆਂ ਦਾ ਚੱਲ ਬੱਚਿਆਂ ਦਾ ਖੇਡ ਹੁੰਦਾ, ਪਰ ਸਾਨੂੰ ਜਿਵੇਂ ਕੀ ਹੈ ਮੇਲੇ ਦੇ ਵਿੱਚ ਲੋਕਾਂ ਖੁਸ਼ੀ ਵੇਖ ਕੇ ਬਹੁਤ ਵਧੀਆ ਲੱਗਦਾ। ਕਿੰਨੀਵੇਂ ਵਾਰੀ ਆ ਰਹੇ ਹੋ ਤੁਸੀਂ? ਪਹਿਲਾਂ ਵੀ ਇਸ ਤਰ੍ਹਾਂ ਦਾ ਮੇਲਾ ਜਿਹੜਾ ਪਹਿਲਾਂ ਦੇਖਿਆ? ਅਸੀਂ ਹਰ ਸਾਲ ਹੀ ਇੱਥੇ ਆਉਂਦੇ ਹਾਂ ਵੀ ਮਤਲਬ ਸਾਡਾ ਪਿੰਡ ਹੈਗਾ ਢਿਲਮਾ ਕਲਾਂ, ਅਸੀਂ ਉੱਥੋਂ ਹਰ ਸਾਲ ਇੱਥੇ ਆਉਂਦੇ ਹਾਂ ਵੇਖਣ ਵਾਸਤੇ ਮੇਲੇ। ਪਿਛਲੇ ਮੇਲਿਆਂ ਦੇ ਤੇ ਇਸ ਮੇਲੇ ਦੌਰਾਨ ਤੁਹਾਨੂੰ ਉਹਨਾਂ 'ਚ ਕੀ ਫਰਕ ਨਜ਼ਰ ਆ ਰਿਹਾ? ਪਿਛਲੇ ਮੇਲੇ ਵੇਲੇ ਜਿਹੜੀ ਰੌਣਕ ਸੀਗੀ ਉਹ ਕੁਝ ਇਸ ਸਾਲ ਨਾਲੋਂ ਵੱਧ ਸੀਗੀ, ਵੀ ਇਸ ਸਾਲ ਰੌਣਕ ਥੋੜੀ ਘਟ ਗਈ ਹੈ। ਵੀ ਜਿਵੇਂ ਤੁਹਾਨੂੰ ਪਤਾ ਸਾਰੇ ਜਣੇ ਬਾਹਰ ਜਾਂਦੇ ਲੋਕ, ਉਸ ਹਿਸਾਬ ਨਾਲ ਹੁਣ ਬਹੁਤ ਰੌਣਕ ਮਤਲਬ। ਤੁਸੀਂ ਪਹਿਲੇ ਇਨਸਾਨ ਹੋ ਸਾਨੂੰ ਜਿਨ੍ਹਾਂ ਨੇ ਰੌਣਕ ਘਟਣ ਦੀ ਗੱਲ ਕੀਤੀ ਹੈ। ਸਾਰੇ ਇਹੀ ਕਹਿ ਰਹੇ ਵੀ ਇੱਥੇ ਐਤਕੀ ਰੌਣਕ ਵਧੀ ਹੋਈ ਆ, ਜਾਂ ਇੱਥੇ ਜਿਹੜਾ ਆਈਟਮਸ ਆ ਉਹ ਵਧੀਆ ਹੋਈਆਂ ਨੇ। ਕੀ ਤੁਹਾਨੂੰ ਮਹਿਸੂਸ ਹੋ ਰਿਹਾ? ਆਈਟਮਸ ਤਾਂ ਵਧੀਆ ਹੋਈਆਂ, ਪਰ ਜਿਹੜੇ ਲੋਕ ਆ ਇੱਥੇ ਆਲੇ ਦੁਆਲੇ ਉਹ ਬਹੁਤ ਘੱਟ ਚੁੱਕੇ ਨੇ। ਵੀ ਜਿਵੇਂ ਪਹਿਲਾਂ ਆਪਾਂ ਦੇਖਦੇ ਹੁੰਦੇ ਸੀਗੇ ਬਹੁਤ ਸਾਰੇ ਲੋਕ ਦੂਰ ਦਰਾਡੇ ਤੋਂ ਆਉਂਦੇ ਹੁੰਦੇ ਸੀਗੇ, ਪਰ ਅੱਜ ਕੱਲ੍ਹ ਜਿਹੜੇ ਰਹਿ ਗਏ ਉਹ ਸਿਰਫ ਸ਼ਹਿਰੀ ਲੋਕ ਹੀ ਰਹਿ ਗਏ ਆ। ਵੀ ਮਤਲਬ ਦੂਰੋਂ ਲੋਕ ਨਹੀਂ ਆਉਂਦੇ। ਕੀ ਕਾਰਨ ਸਮਝਦੇ ਤੁਸੀਂ ਵੀ ਇਸ ਨਾ ਆਉਣ ਦੇ ਪਿੱਛੇ? ਕੀ ਕਾਰਨ ਸਮਝਦੇ? ਮੇਨ ਕਾਰਨ ਤਾਂ ਇਹੀ ਹੈ ਵੀ ਲੋਕ ਜਿਹੜੇ ਉਹ ਬਾਹਰ ਚਲੇ ਗਏ ਆ ਮੋਸਟਲੀ, ਜਾਂ ਕਈ ਆਪਦੇ ਕੰਮਾਂ ਨਾਲ ਰੁੱਝੇ ਰਹਿੰਦੇ ਆ, ਉਹਨਾਂ ਕੋਲ ਇਹ ਜਗ੍ਹਾ ਕੰਮੇ ਟਾਈਮ ਹੀ ਹੈ ਨਹੀਂਗਾ। ਕੀ ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੋਗੇ ਕਿ ਬਾਹਰ ਜਿਵੇਂ ਆਪਾਂ ਗੱਲ ਕਰਦੇ, ਬਾਹਰ ਇਸ ਤਰ੍ਹਾਂ ਦੇ ਮੇਲਿਆਂ ਦਾ ਕਦੇ ਮਾਹੌਲ ਨਹੀਂ ਬਣਦਾ, ਤੇ ਜਿਹੜਾ ਪੰਜਾਬ ਦੇ ਵਿੱਚ ਹੀ ਜਿਹੜੇ ਇਸ ਤਰ੍ਹਾਂ ਦੇ ਮੇਲੇ ਆ ਖੁੱਲ੍ਹੇ ਤੌਰ 'ਤੇ ਲੱਗਦੇ ਆ, ਤਾਂ ਮਤਲਬ ਤੁਸੀਂ ਆਪਣੇ ਆਪ ਨੂੰ ਕੀ ਮਹਿਸੂਸ ਕਰੋ ਵੀ ਜਿਹੜੇ ਬਾਹਰ ਗਏ ਆ ਉਹ ਚੰਗੇ ਆ ਜਾਂ ਤੁਸੀਂ ਇੱਥੇ ਵੱਧ? ਉਹ ਤਾਂ ਵੇਖਣ ਵਾਲੀ ਗੱਲ ਹੈ, ਵੇਖਣ ਦਾ ਨਜ਼ਰੀਆ। ਜੇ ਆਪਾਂ ਇੱਥੇ ਆ ਤਾਂ ਆਪਾਂ ਨੂੰ ਆਹ ਥਾਂ ਵਧੀਆ ਲੱਗਦੀ, ਜੇ ਆਪਾਂ ਉੱਥੇ ਤਾਂ ਆਪਾਂ ਨੂੰ ਉਹ ਥਾਂ ਵਧੀਆ ਲੱਗਦੀ ਹੈ। ਹਰੇਕ ਥਾਂ ਦੀ ਆਪਦੀ ਇੰਪੋਰਟੈਂਸ ਹੁੰਦੀ ਆ, ਆਪਦੀ ਜਾਂ ਵਧੀਆ ਹੁੰਦੀਆਂ ਥਾਵਾਂ। ਆਪਾਂ ਐਂ ਨਹੀਂ ਕਹਿੰਦੇ ਵੀ ਆਪਣਾ ਆਹ ਦੇਸ਼ ਮਾੜਾ ਜਾਂ ਉਹ ਦੇਸ਼ ਮਾੜਾ ਜਾਂ ਆਹ ਚੰਗਾ ਜਾਂ ਉਹ ਚੰਗਾ। ਬਹੁਤ ਵਧੀਆ ਜਵਾਬ ਇਹਨਾਂ ਵੱਲੋਂ ਦਿੱਤੇ ਗਏ ਨੇ, ਬਹੁਤ ਅੱਛੇ ਜਵਾਬ ਦਿੱਤੇ ਗਏ ਨੇ ਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਉਮਰ ਹੈ ਉਸ ਨਾਲੋਂ ਕਿਤੇ ਵਡੇਰੀ ਕਹਿ ਲਓ, ਵਡੇਰੀ ਸਮਝਦੇ ਜਵਾਬ ਇਹਨਾਂ ਵੱਲੋਂ ਦਿੱਤੇ ਗਏ ਨੇ। ਸੋ ਬੱਚਿਆਂ ਵੱਲੋਂ ਵੀ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਇੰਜੋਏ ਕੀਤਾ ਜਾ ਰਿਹਾ ਇਸ ਮੇਲੇ ਨੂੰ, ਆਨੰਦ ਮਾਣਿਆ ਜਾ ਰਿਹਾ। ਸਲਾਈਡਿੰਗ ਹੋ ਰਹੀ ਆ, ਝੂਲੇ ਚੱਲ ਰਹੇ ਨੇ, ਰਾਈਡਿੰਗ ਹੋ ਰਹੀ ਆ, ਹਾਰਸ ਕੈਮਲ ਰਾਈਡਿੰਗ ਹੋ ਰਹੀ ਆ। ਸੋ ਕੁੱਲ ਮਿਲਾ ਕੇ ਜੇ ਕਹੀਏ ਤਾਂ ਸਾਰਿਆਂ ਵੱਲੋਂ DC ਸਾਹਿਬ ਜੀ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ, ਜਿਨ੍ਹਾਂ ਨੇ ਇਸ ਤਰ੍ਹਾਂ ਦੇ ਖੂਬਸੂਰਤ ਮੇਲੇ ਦਾ ਜਿਹੜਾ ਪ੍ਰਬੰਧਨ ਕੀਤਾ। ਸੋਸ਼ਲ ਮੀਡੀਆ ਦਾ ਦੌਰ ਹੈ, ਵਿਕੀਪੀਡੀਆ ਦਾ ਦੌਰ ਹੈ, ਗੂਗਲ ਦਾ ਦੌਰ ਹੈ।
ਇਸ ਦੌਰ ਦੇ ਵਿੱਚ ਕਿਤਾਬਾਂ ਦੀ ਜਿਹੜੀ ਮਹੱਤਤਾ ਹੈ ਦਿਨ ਬਾਏ ਦਿਨ ਘਟ ਰਹੀ ਹੈ। ਨੌਜਵਾਨ ਪੀੜ੍ਹੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ। ਸੋਸ਼ਲ ਮੀਡੀਆ ਤੋਂ ਹੀ ਸਾਹਿਤਕ ਰੁਚੀ ਤਾਂ ਸੋਸ਼ਲ ਮੀਡੀਆ ਤੋਂ ਹੀ ਗ੍ਰਹਿਣ ਕਰਦੀ ਹੈ। ਇਸੇ ਨਾਲ ਜਿਹੜੀਆਂ ਬੁੱਕਸ ਦੇ ਪ੍ਰਤੀ ਉਹਨਾਂ ਦੀ ਰੁਚੀ ਹੈ ਉਹ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ। ਤੇ ਅੱਜ ਅਸੀਂ ਇੱਥੇ ਖੜੇ ਹਾਂ ਪੁਸਤਕ ਮੇਲੇ ਦੇ ਵਿੱਚ। ਇਸ ਪੁਸਤਕ ਮੇਲੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਇੱਥੇ ਕੁਝ ਪਹੁੰਚੇ ਹੋਏ ਸੱਜਣਾ ਨਾਲ ਤੇ ਨਾਲ ਹੀ ਪ੍ਰਬੰਧਕਾਂ ਨਾਲ। ਤੇ ਇੱਥੇ ਮੈਂ ਗੱਲ ਕਰਨਾ ਚਾਹਾਂਗਾ ਦੀਦੀ ਨਾਲ। ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਡਾਕਟਰ ਨਰਿੰਦਰਜੀਤ ਸਿੰਘ ਬਰਾੜ ਜੀ। ਤੇ ਤੁਹਾਡਾ ਕੀ ਇਸ ਮੇਲੇ ਦੇ ਸੰਬੰਧ ਵਿੱਚ ਸਾਨੂੰ ਜਾਣਕਾਰੀ ਦਿਓ ਵੀ ਜਿਹੜਾ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਇਸ ਨੂੰ ਕਰਵਾਉਣ ਦਾ ਜ਼ਿੰਮਾ ਕਿਹਨਾਂ ਕੋਲੇ? ਇਸ ਨੂੰ ਕਰਾਉਣ ਦਾ ਜ਼ਿੰਮਾ ਸਾਡੇ ਕੋਲੇ ਹੀ ਹੈ ਜੀ। ਸਾਡੇ ਸੰਸਥਾ ਦਾ ਨਾਮ ਹੈਗਾ ਸਾਹਿਤ ਵਿਚਾਰ ਮੰਚ। ਸਾਹਿਤ ਵਿਚਾਰ ਮੰਚ ਦਾ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਸਾਡਾ ਕੋਈ ਪ੍ਰਧਾਨ ਨਹੀਂ, ਕੋਈ ਸੈਕਟਰੀ ਨਹੀਂ, ਸਾਰੇ ਮੈਂਬਰ ਹੀ ਹਾਂ। ਮੈਂ ਵੀ ਮੈਂਬਰ ਹਾਂ, ਮੇਰੇ ਵਿਦਿਆਰਥੀ ਵੀ ਮੈਂਬਰ ਹੈ। ਇਹ ਪੁਸਤਕ ਮੇਲਾ ਅਸੀਂ ਪਿਛਲੇ ਸਾਲ ਵੀ ਲਾਇਆ ਸੀਗਾ ਜੀ, ਇਸ ਵਾਰ ਵੀ ਲਾ ਰਹੇ ਹਾਂ। ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਪਿਛਲੇ 6 ਸਾਲ ਤੋਂ ਜਿਹੜਾ ਹੈਗਾ ਲਗਾਤਾਰ ਜਿਹੜਾ ਗੱਤਕਾ ਗੋਲਡ ਕੱਪ ਕਰਾਇਆ ਜਾ ਰਿਹਾ, ਜਿਸ ਵਿੱਚ ਪੰਜਾਬ ਦੀਆਂ ਜਿਹੜੀਆਂ ਪ੍ਰਸਿੱਧ 10 ਤੋਂ ਲੈ ਕੇ 15 ਤੱਕ ਜਿਹੜੀਆਂ ਹੈਗੀਆਂ ਲੜਕਿਆਂ ਦੀਆਂ ਟੀਮਾਂ ਤੇ 5 ਤੋਂ ਲੈ ਕੇ 10 ਤੱਕ ਜਿਹੜੀਆਂ ਹੈਗੀਆਂ ਲੜਕੀ ਦੀਆਂ ਟੀਮਾਂ ਭਾਗ ਲੈਂਦੀਆਂ, ਜਿਹਦਾ ਇਸ ਮੇਲੇ ਦਾ ਜਿਹੜਾ ਹੈਗਾ ਗੱਤਕੇ ਦਾ ਜਿਹੜਾ ਵਿਲੱਖਣਤਾ ਹੈ। ਇਸ ਗੱਤਕੇ ਨੂੰ ਲੋਕ ਬਹੁਤ ਪਿਆਰ ਕਰਦੇ ਹੈ। ਇਸ ਗੁਰੂ ਘਰ ਦੀ ਖੇਡ ਹੈ। ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਵਸਾਈ ਹੋਈ ਖੇਡ, ਜਿੱਥੇ ਆਪਾਂ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਦਿੰਦੇ ਹਾਂ। ਅਧਿਆਤਮਿਕ ਵਿੱਦਿਆ ਦੇ ਨਾਲ ਜਿਹੜੀ ਹੈਗੀ ਸਿੱਖਿਆ ਦਾ ਜਿਹੜਾ ਹੈਗਾ ਸ਼ਾਸਤਰ ਸਿੱਖਿਆ ਵਿੱਦਿਆ ਇਹ ਵੀ ਦੇਣੀ ਚਾਹੀਦੀ ਹੈ। ਮਾਰਸ਼ਲ ਆਰਟ ਆਪਣੇ ਜਿਹੜਾ ਬਚਾਓ ਲਈ ਜਿਹੜਾ ਹੈਗਾ ਮਾਰਸ਼ਲ ਆਰਟ ਜਿਹੜਾ ਗੁਰੂਆਂ ਪੀਰਾਂ ਵੱਲੋਂ ਆਪਣੇ ਸਿੱਖਾਂ ਦੀ ਬਹੁਤ ਵੱਡੀ ਇਹ ਜਿਹੜੀ ਹੈਗੀ ਖੇਡ ਹੈਗੀ ਹੈ। ਇਹਨੂੰ ਜਿਹੜਾ ਪ੍ਰਚਲਿਤ ਕਰਨ ਵਾਸਤੇ, ਇਹਨੂੰ ਪ੍ਰਫੁੱਲਤ ਕਰਨ ਵਾਸਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋਂ ਉਦਮ ਕੀਤਾ ਜਾ ਰਿਹਾ ਹੈ, ਤਾਂ ਕਿ ਜਿਹੜੀ ਪੁਰਾਤਨ ਜਿਹੜੀ ਵਿਰਾਸਤ ਨੂੰ ਜਿਹੜਾ ਸਾਂਭਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਫਰੀਦਕੋਟ ਵਿਖੇ ਚੱਲ ਰਹੇ 10 ਰੋਜ਼ਾ ਸਮਾਗਮ ਦੇ ਵਿੱਚ ਸੱਭਿਆਚਾਰਕ, ਧਾਰਮਿਕ ਤੇ ਵੱਖ-ਵੱਖ ਜਿਹੜੇ ਸੱਭਿਆਚਾਰਾਂ ਦੇ ਜਿਹੜੇ ਅੰਗ ਪੇਸ਼ ਕੀਤੇ ਗਏ ਆ ਉਹ ਤੁਹਾਡੇ ਰੂਬਰੂ ਕਰ ਚੁੱਕੇ ਆ। ਇਸ ਦੇ ਨਾਲ ਹੀ ਜਿਹੜਾ ਵੀਰ ਰਸ ਦਾ ਅਸੀਂ ਰਸ ਦੇਖਿਆ, ਜਿਹਦੇ ਵਿੱਚ ਕਿ ਨਿਹੰਗਾਂ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ, ਮਾਰਸ਼ਲ ਆਰਟ ਦਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ, ਜਿਹਦੇ ਵਿੱਚ ਲੜਕੀਆਂ ਵੱਲੋਂ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤੇ ਗਏ। ਇਸ ਦੇ ਨਾਲ ਹੀ ਹੁਣ ਜਿਹੜਾ ਇਹਦਾ ਅਗਰਲਾ ਰੰਗ ਹੈ ਜਿਹੜਾ ਇਸ ਮੇਲੇ ਦਾ ਉਹ ਤੁਹਾਡੇ ਰੂਬਰੂ ਕਰਨ ਲੱਗੇ ਆ, ਜਿਹਦੇ ਵਿੱਚ ਸੱਭਿਆਚਾਰਕ ਰੰਗ ਪੇਸ਼ ਕੀਤਾ ਜਾ ਰਿਹਾ ਹੈ, ਜਿਹਦੇ ਵਿੱਚ ਪੰਜਾਬ ਦੇ ਕਾਫੀ ਮਸ਼ਹੂਰ ਸਿੰਗਰ ਇਸ ਮੇਲੇ ਵਿੱਚ ਪਹੁੰਚੇ ਹੋਏ ਆ, ਜਿਹੜੇ ਵੱਖ-ਵੱਖ ਦਿਨਾਂ ਦੇ ਵਿੱਚ ਇਸ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਜਿਹਦੇ ਵਿੱਚ ਹੁਣ ਆਓ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਦੇ ਨੌਜਵਾਨ ਗਾਇਕ ਨਿਸ਼ਾਨ ਭੁੱਲਰ, ਜੋ ਕਿ ਆਪਣੀ ਕਲਾ ਦਾ ਮੁਜ਼ਾਹਰਾ ਨਹਿਰੂ ਸਟੇਡੀਅਮ ਦੇ ਵਿੱਚ ਕਰ ਰਹੇ ਹਨ। ਸਭ ਤੋਂ ਵੱਡਾ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। थैंक यू। मुझे बड़ा अच्छा लग रहा है कि ऑस्ट्रेलिया में ये टेलीकास्ट होगा और वहाँ के जो पंजाब के सूबे के जो लोग हैं और जो हिंदुस्तान के जो लोग हैं वो इस चीज़ को देखेंगे कि हम लोग किस तरीके से अपना कल्चर को प्रमोट करने की कोशिश कर रहे हैं। पहले इस मेले में क्राफ्ट मेले का आयोजन नहीं होता था। जो आर्टिस्ट थे वो या तो लोकल हुआ करते थे या फिर पंजाब के हुआ करते थे। फॉर द फर्स्ट टाइम हमने कोशिश किया है कि अक्रॉस द इंडिया जो लोग हैं उनको बुलाया जाए। आज हमारे यहाँ साबरी ब्रदर्स परफॉर्म कर रहे हैं कव्वाली, जो हिंदुस्तान के सबसे बड़े आज की डेट में कव्वाली के गायक हैं। सूफियाना कव्वाली गाते हैं, पंजाबी में भी गाते हैं। तो लोग भी सानू बहुत वधिया प्रेज कर रहे हैं सर, इसलिए तुसीं इस चीज़ के बधाई दे पात्र हो, की कहना चाहोगे? मैं बधाई का पात्र नहीं हूँ, मेरी टीम बधाई की पात्र है। रेड क्रॉस के सेक्रेटरी हैं, मेरी वाइफ जिन्होंने दिन रात काम किया, एसडीओ पब्लिक हेल्थ है, डीआईओ साहब हैं, मेरे
एडमिनिस्ट्रेटिव मशीनरी के लोग हैं, एसडीएम साहब हैं और एडीसी साहब हैं। इन लोगों ने बहुत मेहनत से काम किया है। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਵਰਗੇ ਅਫਸਰ ਆ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ, ਹਰ ਸਟੇਟ ਦੇ ਵਿੱਚ ਇਸ ਤਰ੍ਹਾਂ ਦੇ ਅਫਸਰ ਆਉਣ, ਤਾਂ ਜੋ ਜਿਹੜੇ ਇਹਨਾਂ ਇਸ ਤਰ੍ਹਾਂ ਦੇ ਮੇਲੇ ਆ ਜਿਹੜੇ ਉਹ ਪੂਰੇ ਭਾਰਤ ਦੇ ਵਿੱਚ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ। ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਆਪਣੀ ਪੂਰੀ ਟੀਮ ਵੱਲੋਂ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਫਰੀਦਕੋਟ ਸ਼ਹਿਰ ਨੂੰ ਇਸ ਤਰ੍ਹਾਂ ਦਾ ਮੇਲਾ ਜਿਹੜਾ ਇੱਕ ਦੇਣ ਵਾਸਤੇ। ਇੱਕ ਸੰਦੇਸ਼ ਸਰ ਤੁਹਾਡੇ ਵੱਲੋਂ ਚਾਹੂੰਗਾ ਕਿ ਫਰੀਦਕੋਟ ਦੇ ਲੋਕਾਂ ਨੂੰ ਜਾਂ ਜਿਹੜੇ ਸਾਡੇ ਬਾਹਰ ਵਸਦੇ ਪੰਜਾਬੀ ਉਹਨਾਂ ਨੂੰ ਇੱਕ ਸੰਦੇਸ਼ ਜ਼ਰੂਰ ਦਿਓ। मैं हिंदुस्तान के रहने वाले सारे लोगों से संदेश तो नहीं है, रिक्वेस्ट है कि बाबा फरीद ने जो शिक्षा दी हमें उस शिक्षा को आगे बढ़ाएं, लोगों के साथ प्यार से रहें और लोगों की मदद करें, जितनी मदद कर सकते हैं करें, मन के अंदर सेवा भाव रखें। और अगर बाबा फरीद की कृपा रही और मेरे पास फंड्स का अरेंजमेंट हो गया तो अगले साल इस मेले, क्राफ्ट मेले को इंटरनेशनल कर देंगे। हिंदुस्तान के बाहर के भी हैंडीक्राफ्ट के लोगों को बुलाएंगे ताकि हम बाबा फरीद का नाम पूरी दुनिया में रोशन कर सकें। ਇਹ ਸਨ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਨੇ ਬੜੇ ਹੀ ਸੋਹਣੇ ਸ਼ਬਦਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ, ਜਿਨ੍ਹਾਂ ਨੇ ਦੱਸਿਆ ਕਿ ਅਗਲੇ ਸਾਲ ਇਸ ਮੇਲੇ ਨੂੰ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ ਹੈਗਾ। ਸੋ ਬੜੀ ਵਧੀਆ ਸੋਚ, ਬੜੀ ਵਧੀਆ ਤਬੀਅਤ ਦੇ ਮਾਲਕ। ਸੋ ਸਾਡੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਤੇ ਆਸ ਕਰਦੇ ਹਾਂ ਕਿ ਜੋ ਸ਼ਬਦ ਡੀਸੀ ਸਾਹਿਬ ਨੇ ਫਰੀਦਕੋਟ ਦੇ ਲੋਕਾਂ ਨੂੰ ਕਹੇ ਨੇ, ਭਾਰਤ ਵਾਸੀਆਂ ਨੂੰ ਕਹੇ ਹਨ, ਉਹ ਉਹਨਾਂ ਸ਼ਬਦਾਂ ਉੱਤੇ ਪੂਰਾ ਉਤਰਨਗੇ। ਬਹੁਤ ਬਹੁਤ ਧੰਨਵਾਦ।